ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਜੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 6 ਤਰੀਕ ਆ, ਦਿਨ ਸ਼ੁੱਕਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੀਪ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੈਂਟਿਕਾ, ਬਿਸਲਾ ਪਰਿਵਾਰ ਫ੍ਰੈਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਇੱਕ ਮੇਅਰ ਤੇ ਕਾਉਂਸਲਮੈਨ ਨੂੰ ਹੋਮਲੈਸ ਬੰਦੇ ਵੱਲੋਂ ਅਟੈਕ ਕੀਤਾ ਗਿਆ ਹੈਗਾ। ਜੀ ਤੇ ਜਿਹੜੇ ਮੇਅਰ ਆ ਕ੍ਰਿਸ ਬ੍ਰੈਂਸਕਮ ਅਤੇ ਸਿਟੀ ਕਾਉਂਸਲ ਮੈਂਬਰ ਡੌਮ ਵਿਲਜ਼ ਆ, ਮੈਰਿਜ਼ਵਿਲ ਦੇ ਆ। ਤੇ ਇਹ ਕਹਿੰਦੇ ਵੀ ਇਹ ਸਾਰਾ ਕੁਝ, ਇਹਦਾ ਜਿਹੜਾ ਕ੍ਰੈਡਿਟ ਆ ਉਹ ਕਮਲਾ ਹੈਰਿਸ ਨੂੰ ਜਾਂਦਾ ਆ, ਜੀ ਕਿਉਂਕਿ ਜਿਸ ਟਾਈਮ ਦੇ ਉੱਤੇ ਅਟਾਰਨੀ ਜਨਰਲ ਕਮਲਾ ਹੈਰਿਸ ਹੁਣੀ ਸੀਗੇ, ਉਹਨਾਂ ਨੇ ਇਦਾਂ ਦੇ ਲਾ ਜਿਹੜੇ ਪਾਸ ਕੀਤੇ, ਪ੍ਰੋਪੋਜੀਸ਼ਨ 47 ਨੂੰ ਪਾਸ ਕੀਤਾ। ਉਹ ਤੋਂ ਬਾਅਦ ਜਿਹੜਾ ਕ੍ਰਾਈਮ ਆ ਉਹ ਇੰਨਾ ਜ਼ਿਆਦਾ ਵੱਧ ਗਿਆ ਹੈਗਾ। ਤੇ ਕਹਿੰਦੇ ਬਈ ਇਹ ਹੁਣ ਤੁਸੀਂ ਦੇਖੋ, ਜੇ ਮੇਅਰ ਨੂੰ ਹਿੱਟ ਕਰ ਸਕਦਾ, ਕਾਉਂਸਲਮੈਨ ਨੂੰ ਹਿੱਟ ਕਰ ਸਕਦਾ, ਆਮ ਲੋਕਾਂ ਦਾ ਜਿਹੜਾ ਸਿਚੁਏਸ਼ਨ ਆ ਉਹ ਕੀ ਹੋਊਗੀ। ਕਹਿੰਦੇ ਕਮਲਾ ਹੈਰਿਸ ਨੇ ਜਿਹੜੀਆਂ ਕ੍ਰਾਈਮ ਪਾਲਿਸੀਜ਼ ਜਿਹੜੀਆਂ ਰੀਡਿਜ਼ਾਈਨ ਕੀਤੀਆਂ ਸੀ ਜਦੋਂ ਉਹ ਅਟਾਰਨੀ ਜਨਰਲ ਸੀਗੀ 2011 ਤੋਂ ਲੈ ਕੇ 2017 ਤੱਕ, ਉਹਨਾਂ ਸਾਰਿਆਂ ਦਾ ਅਸਰ ਤੁਸੀਂ ਪਿਛਲੇ 3-4 ਸਾਲਾਂ ਦੇ ਵਿੱਚ ਦੇਖਿਆ ਹੈਗਾ। 2014 ਦੇ ਵਿੱਚ ਜਦੋਂ ਪ੍ਰੋਪੋਜੀਸ਼ਨ 47 ਨੂੰ ਪਾਸ ਕਰ ਦਿੱਤਾ ਗਿਆ ਸੀ, ਉਸ ਟਾਈਮ ਦੇ ਉੱਤੇ ਅਟਾਰਨੀ ਜਨਰਲ ਕਮਲਾ ਹੈਰਿਸ ਹੋਣੀ ਸੀ, ਤੇ ਉਹਨਾਂ ਨੇ ਇਹ ਕਿਹਾ ਸੀ ਵੀ ਇਹਦਾ ਨਾਂ ਜਿਹੜਾ ਸੇਫ ਕਮਿਊਨਿਟੀਜ਼ ਐਂਡ ਸੇਫ ਸਕੂਲ ਐਕਟ ਕਰਕੇ ਰੱਖਿਆ ਸੀ। 6 ਮਾਈਨਰ ਫੈਲਨੀ ਜਿਹੜੇ ਅਫੈਂਸਿਸ ਆ ਉਹਨਾਂ ਨੂੰ ਮਿਸਡਮੀਨਰ ਤੱਕ ਜਿਹੜਾ ਹੈ ਚਾਰਜ ਕੀਤਾ ਗਿਆ ਸੀ, ਇਨਕਲੂਡਿੰਗ ਸ਼ਾਪ ਲਿਫਟਿੰਗ, ਜਿਹੜੀ ਮਰਚੈਂਡਾਈਜ਼ ਆ ਜੇ 950 ਤੇ ਥੱਲੇ ਆ ਤੇ ਉਹ ਫਿਰ ਮਿਸਡਮੀਨਰ ਆ ਜੀ। ਉਹ ਆਪਾਂ ਹੁਣ ਦੇਖਿਆ ਹੀ ਆ ਵੀ ਕੋਈ ਚਾਰਜ ਕਰਦਾ ਹੀ ਨਹੀਂ, ਕਿਉਂਕਿ ਪੁਲਿਸ ਵਾਲਿਆਂ ਨੂੰ ਵੀ ਪਤਾ ਵੀ ਜੇ ਅਸੀਂ ਫੜ ਲਿਆ ਇਹ ਚਾਰਜ ਤਾਂ ਹੋਣੇ ਨਹੀਂ, ਫਿਰ ਫਾਇਦਾ ਇਹਦਾ ਕੀ ਹੋਣਾ ਹੈਗਾ। ਮੈਰਿਜ਼ਵਿਲ ਯੂਬਾ ਸਿਟੀ ਦੇ ਲਾਗੇ ਟਾਊਨ ਆ, ਸੈਕਰਾਮੈਂਟੋ ਤੋਂ ਵੀ ਲਾਗੇ ਹੈਗਾ। ਯੂਜ਼ਲੀ ਬੜਾ ਪੀਸਫੁਲ ਟਾਊਨ ਹੈਗਾ, ਉੱਥੇ ਕਿਸੇ ਤਰ੍ਹਾਂ ਦਾ ਕ੍ਰਾਈਮ ਬਹੁਤ ਘੱਟ ਹੁੰਦਾ ਹੈਗਾ। ਹੁਣ ਹੋਮਲੈਸ ਬੰਦੇ ਵੱਲੋਂ ਜਿਹੜਾ ਅਟੈਕ ਕੀਤਾ ਗਿਆ ਆ, ਤੇ ਹੁਣ ਜਿਹੜਾ ਹੋਮਲੈਸ ਬੰਦਾ ਉਹਦਾ ਨਾਂ ਹੌਪਕਿੰਸ ਕਰਕੇ ਦੱਸਿਆ ਗਿਆ ਆ, ਉਹਦੇ ਉੱਤੇ 8 ਚਾਰਜਸ ਲਾਏ ਆ, ਜਿਨ੍ਹਾਂ ਦੇ ਵਿੱਚ ਫੈਲਨੀ, ਅਸਾਲਟ ਆਫ ਅ ਪਬਲਿਕ ਆਫੀਸ਼ੀਅਲ ਤੇ ਫੈਲਨੀ ਐਲਡਰ ਅਬਿਊਜ਼, ਤੇ ਉਹਦੀ ਜਿਹੜੀ ਬੇਲ ਆ ਉਹ $50,000 ਦੀ ਰੱਖੀ ਗਈ ਹੈਗੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਇੱਕ ਬੜੀ ਮੰਦਭਾਗੀ ਖਬਰ, ਜਿਹੜੀ ਕੌਮਾਂਤਰੀ ਪੱਧਰ ਦੀ ਖਬਰ ਹੈ, ਕੀਨੀਆ ਤੋਂ ਆ ਰਹੀ ਹੈ। ਸੈਂਟਰਲ ਕੀਨੀਆ ਦੇ ਵਿੱਚ ਇੱਕ ਸਕੂਲ ਦੇ ਹੋਸਟਲ ਦੇ ਵਿੱਚ ਅੱਗ ਲੱਗਣ ਦੀ ਜਿਹੜੀ ਘਟਨਾ ਵਾਪਰੀ ਹੈ, ਤੇ ਇਹਦੇ ਵਿੱਚ ਬੜੀ ਮੰਦਭਾਗੀ ਗੱਲ ਹੈ ਕਿ 17 ਛੋਟੇ ਬੱਚਿਆਂ ਦੀ ਮੌਤ ਹੋ ਗਈ ਹੈ। ਉਹ ਸੌਂ ਰਹੇ ਸੀਗੇ ਤੇ 14 ਜਾਣੇ ਇੰਜਰਡ ਦੱਸੇ ਗਏ ਨੇ। ਪੁਲਿਸ ਅਤੇ ਗਵਰਨਮੈਂਟ ਜਿਹੜੇ ਅਫੀਸ਼ੀਅਲਸ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ। ਉਹਨਾਂ ਦੇ ਦੱਸਣ ਦੇ ਮੁਤਾਬਕ ਇਹ ਜਿਹੜੀ ਘਟਨਾ ਵਾਪਰੀ ਹੈ, ਨਿਅਰੀ ਕਾਉਂਟੀ ਪੈਂਦੀ ਹੈ ਉੱਥੇ, ਮੱਧ ਕੇਨੀਆ ਦੇ ਵਿੱਚ, ਕੇਂਦਰੀ ਕੇਨੀਆ ਦੇ ਵਿੱਚ, ਤੇ ਉੱਥੇ ਇੱਕ ਸਕੂਲ ਸੀਗਾ ਹਿਲਸਾਈਡ ਐਡਰਾਸ਼ਾ ਪ੍ਰਾਇਮਰੀ ਸਕੂਲ। ਉੱਥੇ ਪਤਾ ਲੱਗਿਆ ਕਿ ਹੁਣ ਅੱਗ ਲੱਗਣ ਤੋਂ ਬਾਅਦ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਪਹੁੰਚਾਇਆ ਜਾ ਰਿਹਾ ਨੇੜੇ ਦੇ ਹਸਪਤਾਲਾਂ ਦੇ ਵਿੱਚ। ਗਵਰਨਮੈਂਟ ਸਪੋਕਸਮੈਨ ਨੇ ਇਸਾਕ ਮਵੂਰਾ, ਉਹਨਾਂ ਨੇ ਦੱਸਿਆ ਕਿ ਇਹ ਜਿਹੜੇ ਮੁੰਡੇ ਸੀਗੇ ਇਹ 4 ਤੋਂ ਲੈ ਕੇ 8ਵੀਂ ਗ੍ਰੇਡ ਤੱਕ ਸੀਗੇ, ਤੇ ਇਹਨਾਂ ਦੀ ਜਿਹੜੀ ਉਮਰ ਸੀਗੀ ਉਹ 9 ਤੋਂ ਲੈ ਕੇ 13 ਸਾਲਾਂ ਦੇ ਵਿਚਾਲੇ ਸੀਗੀ। ਇਸ ਹੋਸਟਲ ਦੇ ਵਿੱਚ 156 ਮੁੰਡੇ ਰਹਿੰਦੇ ਸੀਗੇ। ਵਾਈਸ ਪ੍ਰੈਜ਼ੀਡੈਂਟ ਜਿਹੜੇ ਰਾਇਗੇਟੀ ਵਿਚੂ ਹੈ, ਉਹਨਾਂ ਨੇ ਦੱਸਿਆ ਕਿ ਹੁਣ ਤੱਕ ਜਿਹੜੇ
70 ਜਾਣੇ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ, ਕਿਉਂਕਿ ਅੱਗ ਲੱਗਣ ਤੋਂ ਬਾਅਦ ਉਹਨਾਂ ਦੇ ਜਿਹੜੇ ਕੁਛ ਕੁ ਲੋਕ ਸੀਗੇ ਉਹ ਉਸ ਤੋਂ ਬਾਅਦ ਲਾਪਤਾ ਦੱਸੇ ਜਾ ਰਹੇ ਨੇ। ਅਥਾਰਟੀਜ਼ ਨੇ ਇਹ ਵੀ ਮੰਨਿਆ ਕਿ ਸ਼ਾਇਦ ਜਿਹੜਾ ਡੈਥ ਟੋਲ ਹੈ ਉਹ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਵੱਧ ਵੀ ਸਕਦਾ ਹੈ, ਕਿਉਂਕਿ ਕੁਝ ਜਿਹੜੇ ਬੱਚੇ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ, ਤੇ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਉਹਨਾਂ ਦੀ ਹਾਲਤ ਵੀ ਉਹਨਾਂ ਦੇ ਵਿੱਚੋਂ ਬਹੁਤਿਆਂ ਦੀ ਬਹੁਤ ਜ਼ਿਆਦਾ ਗੰਭੀਰ ਆ। ਹੁਣ ਇਹਨਾਂ ਦੇ ਜਿਹੜੇ ਪੇਰੈਂਟਸ ਨੇ ਉਹ ਸਕੂਲ ਦੇ ਆਲੇ ਦੁਆਲੇ ਇਕੱਠੇ ਹੋ ਗਏ, ਪਰ ਉਹ ਕਹਿੰਦੇ ਕਿ ਕੀਤਾ ਕੁਛ ਨਹੀਂ ਜਾ ਸਕਦਾ, ਕਿਉਂਕਿ ਅੱਗ ਬੁਝਾਉਣ ਤੋਂ ਬਾਅਦ ਹੀ ਜਿਹੜਾ ਉਹ ਬੱਚਿਆਂ ਨੂੰ ਉੱਥੋਂ ਕੱਢਿਆ ਜਾ ਸਕਦਾ ਹੈ। ਧੂਏ ਦੇ ਵਿੱਚ ਵੀ ਕਈਆਂ ਦੇ ਸਾਹ ਬੰਦ ਹੋਏ ਨੇ। ਸੋ ਬਹੁਤ ਮੰਦਭਾਗੀ ਜਿਹੜੀ ਘਟਨਾ ਉਹ ਇੱਥੇ ਵਾਪਰੀ ਆ। ਬੋਡੀਜ਼ ਕੁਛ ਰਿਕਵਰਡ ਹੋ ਗਈਆਂ ਤੇ ਕੁਛ ਜਿਹੜੀਆਂ ਉਹ ਰਿਕਵਰ ਨਹੀਂ ਕੀਤੀਆਂ ਜਾ ਸਕੀਆਂ, ਕਿਉਂਕਿ ਅੱਗ ਦੇ ਕਰਕੇ ਅੱਗ ਹੀ ਇੰਨੀ ਭਿਆਨਕ ਸੀਗੀ ਕਿ ਉੱਥੇ ਰਾਹਤ ਕਾਰਜ ਕਰਨੇ ਵੀ ਬਹੁਤ ਔਖੇ ਸੀਗੇ। ਇਹ ਜਿਹੜਾ ਪ੍ਰਾਇਮਰੀ ਬੋਰਡਿੰਗ ਸਕੂਲ ਹੈ ਇਹਦੇ ਵਿੱਚ 824 ਸਟੂਡੈਂਟਸ ਆ, ਜਿਨ੍ਹਾਂ ਦੇ ਵਿੱਚੋਂ 402 ਮੁੰਡੇ ਤੇ 22 ਜਿਹੜੀਆਂ ਕੁੜੀਆਂ ਦੱਸੀਆਂ ਗਈਆਂ ਨੇ। ਮਿਨਿਸਟਰੀ ਆਫ ਐਜੂਕੇਸ਼ਨ ਜਿਹੜੀ ਹੈ ਉੱਥੋਂ ਦੀ, ਉਹਨਾਂ ਨੇ ਇੱਕ ਸਟੇਟਮੈਂਟ ਦੇ ਵਿੱਚ ਇਹਦੇ ਬਾਰੇ ਦੱਸਿਆ 156 ਮੁੰਡੇ ਤੇ 160 ਜਿਹੜੀਆਂ ਕੁੜੀਆਂ ਨੇ ਉਹ ਬੋਰਡਿੰਗ ਦੇ ਵਿੱਚ ਸੀਗੀਆਂ, ਮਤਲਬ ਉਹ ਹੋਸਟਲ ਦੇ ਵਿੱਚ ਇਸ ਟਾਈਮ ਉਹਨਾਂ ਦਾ ਟਿਕਾਣਾ ਸੀਗਾ। ਇਹ ਜਿਹੜਾ ਸਕੂਲ ਹੈ ਉਹ ਨਾਰਥ ਦੇ ਇਲਾਕਿਆਂ ਦੇ ਵਿੱਚ ਪੈਂਦਾ, ਕੈਪੀਟਲ ਨੈਰੋਬੀ ਦੇ ਜਿਹੜਾ ਉੱਥੋਂ 170 ਕਿਲੋਮੀਟਰ ਦੂਰ ਯਾਨੀ ਕਿ 106 ਮਾਈਲਸ ਦੂਰ ਇਹ ਸਕੂਲ ਪੈਂਦਾ, ਤੇ ਬਹੁਤ ਹੀ ਮੰਦਭਾਗੀ ਜਿਹੜੀ ਇਹ ਘਟਨਾ ਵਾਪਰੀ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਤੇ ਜਿਹੜੇ ਪੇਰੈਂਟਸ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਕੋਈ ਬੰਦਾ ਇਹਦੇ ਲਈ ਜ਼ਿੰਮੇਵਾਰ ਹੈ, ਜਿਹੜਾ ਵੀ ਕੋਈ ਇਹਦੇ ਲਈ ਇਹਦੇ ਪਿੱਛੇ ਕਾਰਨ ਬਣਿਆ, ਉਹਦੇ ਖਿਲਾਫ ਜਿਹੜਾ ਸਖਤ ਐਕਸ਼ਨ ਆ ਉਹ ਲਿਆ ਜਾਣਾ ਚਾਹੀਦਾ। ਅਗਲੀ ਖਬਰ ਵੱਲ ਚੱਲੀਏ ਤੇ ਵਾਲ ਸਟਰੀਟ ਜਰਨਲ ਨੇ ਅੱਜ ਰਿਪੋਰਟ ਕੀਤਾ ਹੈ ਕਿ ਨਿਊ ਕਾਲਜ ਰੈਂਕਿੰਗ ਹੋਈ ਹੈਗੀ ਆ, ਜਿਹਦੇ ਵਿੱਚ ਬੇ ਏਰੀਏ ਦੀ ਇੱਕ ਯੂਨੀਵਰਸਿਟੀ ਦੀ ਰੈਂਕਿੰਗ ਬਹੁਤ ਉੱਪਰ ਗਈ ਹੈਗੀ ਆ ਜੀ। 2025 ਦੇ ਵੈਸਟ ਕਾਲਜਸ ਜਿਹੜੀ ਵਾਲ ਸਟਰੀਟ ਜਰਨਲ ਨੇ ਲਿਸਟ ਛਾਪੀ ਆ, ਉਹਦੇ ਵਿੱਚ ਕਹਿੰਦੇ ਸੈਨੋਜ਼ੇ ਸਟੇਟ ਯੂਨੀਵਰਸਿਟੀ 157 ਸਟੈਪ ਉੱਪਰ ਗਈ ਹੈਗੀ ਆ 173 ਤੋਂ। 16 ਵੈਸਟ ਕਾਲਜਸ ਦੇ ਵਿੱਚ ਗਿਣੀ ਗਈ ਹੈਗੀ ਆ। ਜੇ ਸਟੇਟ ਦੀਆਂ ਯੂਨੀਵਰਸਿਟੀਜ਼ ਦੇਖਿਆ ਜਾਵੇ, ਕੈਲੀਫੋਰਨੀਆ ਸਟੇਟ ਦੀਆਂ ਜਿੰਨੀ ਯੂਨੀਵਰਸਿਟੀਜ਼ ਆ ਉਹਦੇ 'ਚ ਸੈਨੋਜ਼ੇ ਸਟੇਟ ਯੂਨੀਵਰਸਿਟੀ ਨੰਬਰ 4 ਦੇ ਉੱਤੇ ਆਈ ਆ ਅਮੰਗ ਪਬਲਿਕ ਯੂਨੀਵਰਸਿਟੀਜ਼ ਦੇ ਵਿੱਚ। ਯੂਨੀਵਰਸਿਟੀ ਮਰਸਡ ਜਿਹੜੀ ਨਵਾਂ ਕੈਂਪਸ ਆ ਯੂਸੀ ਦਾ, ਉਹਦੇ ਵਿੱਚ ਵੀ ਜੰਪ ਕਾਫੀ ਆਇਆ ਹੈਗਾ। 59th ਨੰਬਰ ਸੀ ਲਾਸਟ ਈਅਰ, 18ਵੇਂ ਨੰਬਰ ਦੇ ਉੱਤੇ ਉਹ ਪਹੁੰਚ ਗਈ ਹੈਗੀ ਆ। ਯੂਸੀ ਮਰਸਡ ਦੇ ਕੋਲ ਕਾਫੀ ਵੱਡੀ ਗਿਣਤੀ ਦੇ ਵਿੱਚ ਸਟੂਡੈਂਟਸ ਉਹਨਾਂ ਏਰੀਆ ਤੋਂ ਆ ਜਿਹੜੇ ਅੰਡਰ ਸਰਵਡ ਕਮਿਊਨਿਟੀਜ਼ ਹੈਗੀਆਂ, ਜਿੱਥੇ ਲੋਕਾਂ ਦੇ ਪੇਰੈਂਟਸ ਕੋਲ ਡਿਗਰੀਆਂ ਨਹੀਂ ਹੈਗੀਆਂ, ਜਾਂ ਬਹੁਤ ਗਰੀਬ ਹੈਗੇ, ਜਾਂ ਆਪਾਂ ਕਹਿ ਸਕਦੇ ਹਾਂ ਬਹੁਤ ਸਾਰੇ ਖੇਤਾਂ ਵਾਲੇ ਏਰੀਏ ਦੇ ਵਿੱਚੋਂ ਹੈਗੇ ਆ ਜਿੱਥੇ ਕੰਮ ਕਰਦੇ ਹੈਗੇ ਵਰਕਰਸ ਹੈਗੇ ਆ। ਸੋ ਇਹ ਇੱਕ ਵਧੀਆ ਆ। ਯੂਸੀ ਮਰਸਡ ਨੇ ਵੀ ਬਹੁਤ ਆਪਣੀ ਰੈਂਕਿੰਗ ਉੱਪਰ ਲਿਜਾਈ ਆ, ਤੇ ਸੈਨੋਜ਼ੇ ਸਟੇਟ ਯੂਨੀਵਰਸਿਟੀ ਦੀ ਰੈਂਕਿੰਗ ਵੀ ਬਹੁਤ ਉੱਪਰ ਗਈ ਹੈਗੀ ਆ। ਤੇ ਯੂਸੀ ਬਰਕਲੇ ਜਿਹੜੀ ਆ 51ਵੇਂ ਨੰਬਰ ਤੋਂ 8ਵੇਂ ਨੰਬਰ ਦੇ ਉੱਤੇ ਪਹੁੰਚ ਗਈ ਹੈਗੀ ਆ। ਸੋ ਕੈਲੀਫੋਰਨੀਆ ਦੇ ਜਿਹੜੇ ਸਕੂਲ ਆ ਉਹ ਕਾਫੀ ਉੱਪਰ ਗਏ ਆ। ਕਹਿੰਦੇ ਵੀ ਗੋਲਡਨ ਸਟੇਟ ਦੇ 16 ਸਕੂਲ, ਕਹਿਣ ਦਾ ਮਤਲਬ ਯੂਨੀਵਰਸਿਟੀਜ਼ ਤੇ ਜਿਹੜੇ ਕਾਲਜਸ ਆ ਉਹ ਟੌਪ ਦੇ 50 ਦੇ ਵਿੱਚ ਆਏ ਹੈਗੇ ਆ। ਯੂਜਲੀ ਸਟੈਨਫੋਰਡ ਸਾਰਿਆਂ ਨੂੰ ਪਤਾ ਹੀ ਆ, ਜਿਹੜੀ ਨੰਬਰ 3 ਦੇ ਉੱਤੇ ਆਈ ਆ, ਪ੍ਰਿੰਸਟਨ ਨੰਬਰ 1 ਤੇ ਬੈਵਸਨ ਕਾਲਜ ਨੰਬਰ 2 ਦੇ ਉੱਤੇ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਰੁਕ ਕਰੀਏ ਸੈਨ ਫਰਾਂਸਿਸਕੋ ਦਾ। ਉੱਤਰੀ ਕੈਲੀਫੋਰਨੀਆ ਦੇ ਵਿੱਚ 3 ਘੰਟੇ ਇੱਕ ਬੰਦਾ ਗੋਲੀਆਂ ਚਲਾਉਂਦਾ ਰਿਹਾ, ਜਿਹਦੇ ਵਿੱਚ 81 ਜਾਨਵਰ, ਜਿਨ੍ਹਾਂ ਦੇ ਵਿੱਚ ਘੋੜੇ ਵੀ ਸੀਗੇ, ਬੱਕਰੀਆਂ ਵੀ ਸੀਗੀਆਂ ਤੇ ਮੁਰਗੀਆਂ ਵੀ ਸੀਗੀਆਂ, ਉਹ ਮਾਰੇ ਗਈਆਂ। ਉਸ ਸ਼ੱਕ ਦੇ ਵਿੱਚ ਹੁਣ ਇਹਨੂੰ ਗ੍ਰਿਫਤਾਰ ਕੀਤਾ ਗਿਆ, ਤੇ ਇਹਨੇ ਜਦੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਤੇ ਇਹਨੇ ਜਿਹੜਾ ਗਿਲਟੀ ਆ ਉਹ ਨਹੀਂ ਪਲੀਡ ਕੀਤਾ। ਵਿੰਸੇਂਟ ਅਰੋਇਓ ਨਾਂ ਦਾ ਇਹ ਬੰਦਾ 39 ਸਾਲ ਦੀ ਉਮਰ ਹੈ, ਤੇ ਉਹਨੂੰ ਜਿਹੜਾ ਮੋਨਰੇ ਕਾਉਂਟੀ ਸ਼ੈਰਿਫ ਡਿਪਟੀਜ਼ ਨੇ ਉਹਨੂੰ ਅਰੈਸਟ ਕੀਤਾ ਸੀਗਾ। ਦੱਸਿਆ ਗਿਆ ਸੀਗਾ ਕਿ ਉਹਦੇ ਉੱਤੇ ਦੋਸ਼ ਲੱਗੇ ਸੀਗੇ ਕਿ ਉਹਨੇ ਪਿੰਜਰਿਆਂ ਦੇ ਵਿੱਚ ਰੱਖੇ ਜਾਨਵਰਾਂ ਨੂੰ ਗੋਲੀਆਂ ਮਾਰੀਆਂ, ਤੇ ਕਈ ਘੋੜਿਆਂ ਨੂੰ, ਮੁਰਗੀਆਂ ਨੂੰ ਉਹਨੇ ਗੋਲੀਆਂ ਮਾਰੀਆਂ। ਇਹ ਜਿਹੜੀ ਗੋਲੀਬਾਰੀ ਸੀਗੀ ਇਹ ਲਗਭਗ 3 ਘੰਟੇ ਚੱਲਦੀ ਰਹੀ, ਤੇ ਜਿਹਦੇ ਵਿੱਚ 81 ਜਿਹੜੇ ਜਾਨਵਰ ਨੇ, 81 ਜਿਹੜੇ ਜਾਨਵਰ ਨੇ ਉਹ ਮਾਰੇ ਗਏ। ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਜਿਹੜੇ ਨੇੜੇ ਦੇ ਘਰਾਂ ਦੇ ਨੇ ਉਹ ਵੀ ਘਰ ਛੱਡ ਕੇ ਆਪਣਾ ਦੌੜ ਗਏ ਸੀਗੇ। ਮੋਨਰੇ ਕਾਉਂਟੀ ਸ਼ੈਰਿਫ ਕਮਾਂਡਰ ਐਂਡਰਸ ਰੋਸਸ ਨੇ ਇੱਕ ਮੀਡੀਆ ਅਦਾਰੇ ਨੂੰ ਦੱਸਿਆ ਕਿ ਜਿਹੜਾ ਇਹ ਬੰਦਾ ਇਹਨੇ ਆਪਣੇ ਵੀ ਐਨੀਮਲ ਮਾਰ ਦਿੱਤੇ, ਤੇ ਜਿਹੜੇ ਗੁਆਂਢੀਆਂ ਦੇ ਐਨੀਮਲ ਆ ਉਹਨਾਂ ਨੂੰ ਵੀ ਹਾਰਮ ਕੀਤਾ, ਉਹਨਾਂ ਨੂੰ ਵੀ ਜ਼ਖਮੀ ਕੀਤਾ। ਤੇ ਦੱਸਿਆ ਜਾ ਰਿਹਾ ਵੀ ਇਹਨਾਂ ਦੇ ਵਿੱਚੋਂ ਵੱਡੀ ਗਿਣਤੀ ਤਾਂ ਜਿਹੜੇ ਜਾਨਵਰ ਸੀਗੇ ਉਹ ਇੱਕੋ ਹੀ ਘਰ ਦੇ ਤੇ ਇਹਦੇ ਆਪਦੇ ਜਿਹੜੇ ਸੀਗੇ ਉਹ ਪ੍ਰਭਾਵਿਤ ਹੋਏ ਨੇ। ਪਰ ਉਹ ਕਹਿੰਦੇ ਕਿ ਇਸ ਬੰਦੇ ਨੇ ਇੰਨੀ ਵਹਿਸ਼ੀਆਨਾ ਤਰੀਕੇ ਦੇ ਨਾਲ, ਇੰਨੀ ਪਤਾ ਨਹੀਂ ਇਹਦੇ 'ਚ ਕਿੰਨੀ ਨਫ਼ਰਤ ਭਰੀ ਹੋਈ ਸੀ ਵੀ ਇਹਨੇ 14 ਬੱਕਰੀਆਂ, ਕਿੰਨੀ ਚਿਕਨ, ਕਿੰਨੀਆਂ ਡਕਸ, ਰੈਬਿਟਸ
ਤੇ ਪਿਗ ਤੇ ਹੋਰ ਜਿਹੜੇ ਨੇ ਉਹ ਜਾਨਵਰ ਮਾਰ ਦਿੱਤੇ। ਕਈ ਇਹਨੇ ਘੋੜਿਆਂ ਨੂੰ ਜਿਹੜਾ ਬੁਰੀ ਤਰ੍ਹਾਂ ਨਾਲ ਜ਼ਖਮੀ ਕੀਤਾ, ਕਈ ਮਾਰੇ ਵੀ ਗਏ ਨੇ। 3 ਘੰਟੇ ਇਹ ਜਿਹੜੀ ਗੋਲੀਬਾਰੀ ਦੀ ਵਾਰਦਾਤ ਚੱਲਦੀ ਰਹੀ ਤੇ ਅਖੀਰ ਇਹਨੂੰ ਅਰੈਸਟ ਕੀਤਾ ਗਿਆ। ਅਰੈਸਟ ਕਰਨ ਤੋਂ ਬਾਅਦ ਇਹਨੂੰ ਪੇਸ਼ ਕੀਤਾ ਗਿਆ ਅਦਾਲਤ ਦੇ ਵਿੱਚ। ਉੱਥੇ ਇਹਨੇ ਜਿਹੜਾ ਗਿਲਟੀ ਆ ਉਹ ਨਹੀਂ ਪਲੀਡ ਕੀਤਾ। ਜੀ ਹਰਜੋਤ ਸਿੰਘ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ। ਜੀ, ਅਗਲੀ ਖਬਰ 'ਤੇ ਚੱਲੀਏ। ਕੈਲੀਫੋਰਨੀਆ ਦੇ ਸਾਬਕਾ ਜਿਹੜੇ ਆ ਸੈਨੇਟਰ, ਜੀ ਮੈਜੋਰਟੀ ਲੀਡਰ ਸੈਨੇਟਰ ਗਲੋਰੀਆ ਰੋਮੇਰੋ, ਇਹ ਡਿਸਟ੍ਰਿਕਟ 24 ਨੂੰ ਰਿਪਰੈਜ਼ੈਂਟ ਕਰਦੇ ਹੁੰਦੇ ਸੀ ਤੇ ਇਹਨਾਂ ਨੇ ਡੈਮੋਕ੍ਰੈਟਿਕ ਪਾਰਟੀ ਛੱਡ ਕੇ ਹੁਣ ਰਿਪਬਲਿਕਨ ਪਾਰਟੀ ਨੂੰ ਜੁਆਇਨ ਕਰ ਲਿਆ ਹੈਗਾ। 12 ਸਾਲ ਸਟੇਟ ਲਾ ਮੇਕਰ ਰਹੇ ਆ। ਉਹਨਾਂ ਨੇ ਮੇਜਰ ਅਨਾਉਂਸਮੈਂਟ ਕੀਤੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਤੇ ਉਹਨਾਂ ਨੇ ਕਿਹਾ ਵੀ ਜੋ ਮੈਂ ਸੋਚ ਕੇ ਡੈਮੋਕ੍ਰੇਟ ਪਾਰਟੀ ਜੁਆਇਨ ਹੋਈ ਸੀ, ਉਹ ਹੁਣ ਡੈਮੋਕ੍ਰੇਟਿਕ ਪਾਰਟੀ ਨਹੀਂ ਰਹੀ ਹੈਗੀ। ਬਹੁਤ ਸਾਰੇ ਲੋਕ ਕਹਿੰਦੀ ਵੀ ਮੇਰੇ ਵਰਗੇ ਬਹੁਤ ਸਾਰੇ ਗਰੁੱਪ, ਜਿਨ੍ਹਾਂ 'ਚ ਲਤੀਨੋ ਗਰੁੱਪਸ ਹੈਗੇ ਆ, ਸਪੈਨਿਸ਼ ਮੂਲ ਦੇ ਹੈਗੇ ਆ, ਉਹ ਡੈਮੋਕ੍ਰੇਟਿਕ ਪਾਰਟੀ ਨੂੰ ਕੈਲੀਫੋਰਨੀਆ ਦੇ ਵਿੱਚ ਧੜਾ ਧੜ ਛੱਡ ਰਹੇ ਹੈਗੇ ਆ। ਕਹਿੰਦੀ ਇੱਕ ਟਾਈਮ ਦੇ ਉੱਤੇ ਮੈਂ ਡੈਮੋਕ੍ਰੇਟਿਕ ਪਾਰਟੀ ਨੂੰ ਚੈਂਪੀਅਨ ਮੰਨਦੀ ਸੀ ਤੇ ਮੈਂ ਹੁਣ ਇਹਨਾਂ ਨੂੰ ਰਿਕੋਗਨਾਈਜ਼ ਨਹੀਂ ਕਰਦੀ। ਆਉਣ ਵਾਲੇ ਸਮੇਂ 'ਚ ਮੈਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਵੋਟ ਪਾਉਣ ਜਾ ਰਹੀ ਹੈਗੀ ਆ। ਸੈਨੇਟ ਮਿਨੋਰਟੀ ਲੀਡਰ ਬ੍ਰਾਇਨ ਜੋਨਸ, ਜੋ ਰਿਪਬਲਿਕਨ ਆ ਸੈਨ ਡੀਗੋ ਤੋਂ, ਉਹਨਾਂ ਨੇ ਜਿਹੜਾ ਜੀ ਆਇਆਂ ਆਖਿਆ ਸੈਨੇਟਰ ਰੋਮੇਰੋ ਨੂੰ। ਤੇ ਜਿਹੜੇ ਡੈਮੋਕ੍ਰੇਟ ਹੈਗੇ ਆ ਉਹ ਥੋੜੇ ਜਿਹੇ ਔਖੇ ਜਾਪਦੇ ਹੈਗੇ ਆ ਵੀ ਸਾਡੀ ਪਾਰਟੀ ਨੂੰ ਛੱਡ ਕੇ ਉਹ ਜੀਓਪੀ ਪਾਰਟੀ ਨੂੰ ਜੁਆਇਨ ਕਰਨ ਜਾ ਰਹੇ ਹੈ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਐਲਏ ਦੀ ਆ। ਐਲਏ ਦੇ ਵਿੱਚ ਜਾਂ ਅਮਰੀਕਾ ਜਾਂ ਕੈਲੀਫੋਰਨੀਆ ਦੇ ਵੱਡੇ ਸ਼ਹਿਰਾਂ ਦੇ ਵਿੱਚ ਕ੍ਰਾਈਮ ਦੀ ਰੇਟ ਕੀ ਆਪਾਂ ਸਾਰੇ ਜਾਣਦੇ ਹਾਂ, ਪਰ ਜਦੋਂ ਮਾੜਾ ਮੋਟਾ ਕ੍ਰਾਈਮ ਕਿਤੇ ਘਟਦਾ ਜਾਂ ਅੰਕੜਿਆਂ ਦੇ ਵਿੱਚ ਮਾੜੀ ਜੀ ਰਾਹਤ ਆਉਂਦੀ ਹੈ ਤਾਂ ਉਹਨੂੰ ਫਿਰ ਬਹੁਤ ਵੱਡੀ ਪ੍ਰਾਪਤੀ ਵਜੋਂ ਪੇਸ਼ ਕੀਤਾ ਜਾਂਦਾ ਹੈ। ਇੱਕ ਨਵਾਂ ਡਾਟਾ ਰਿਲੀਜ਼ ਕੀਤਾ ਗਿਆ ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਵੱਲੋਂ ਤੇ ਉਹਨਾਂ ਵੱਲੋਂ ਇਹ ਸ਼ੋਅ ਕੀਤਾ ਗਿਆ, ਇਹ ਦਾਅਵਾ ਕੀਤਾ ਗਿਆ ਕਿ ਜਿਹੜੇ ਸਿਟੀ ਦੇ ਵਿੱਚ ਜਿਹੜੇ ਕਤਲ ਦੀਆਂ ਵਾਰਦਾਤਾਂ ਉਹਨਾਂ ਦੇ ਉੱਤੇ ਲਗਾਮ ਜਿਹੜੀ ਕਿ ਪਾਈ ਜਾ ਸਕੀ ਹੈ ਤੇ ਉਹਦੇ ਵਿੱਚ ਕਮੀ ਜਿਹੜੀ ਦੇਖਣ ਨੂੰ ਮਿਲੀ ਹੈ। ਅੰਕੜਿਆਂ ਦੇ ਮੁਤਾਬਕ 6.2% ਜਿਹੜੇ ਇਹ ਕਤਲ ਦੀਆਂ ਵਾਰਦਾਤਾਂ ਨੇ ਜਾਂ ਕਤਲ ਦੇ ਇਰਾਦੇ ਨਾਲ ਲੁੱਟ ਖੋਹ ਦੀਆਂ ਜਿਹੜੀਆਂ ਵਾਰਦਾਤਾਂ ਨੇ ਜਾਂ ਕਿਸੇ ਵੀ ਤਰੀਕੇ ਨਾਲ ਕਿਸੇ ਨੂੰ ਨੁਕਸਾਨ ਪਹੁੰਚਾਉਂਦੀਆਂ ਜਿਸਮਾਨੀ ਤੌਰ ਤੇ ਜਿਹੜੀਆਂ ਵਾਰਦਾਤਾਂ ਨੇ, ਉਹਨਾਂ ਦੇ ਵਿੱਚ 6.2% ਦੀ ਜਿਹੜੀ ਕਮੀ ਆ ਉਹ ਦੇਖਣ ਨੂੰ ਮਿਲੀ ਹੈ 2023 ਦੇ ਮੁਕਾਬਲੇ। ਕੰਪਸਟੇਟ ਜਿਹੜਾ ਇੱਕ ਡਾਟਾ ਹੈ, ਉਹਨਾਂ ਨੇ ਇਹ ਐਨਾਲਾਈਜ਼ ਕੀਤਾ ਹੈ। ਇੱਕ ਇੰਡੀਪੈਂਡੈਂਟ ਨਿਊਜ਼ ਆਰਗੇਨਾਈਜੇਸ਼ਨ ਹੈ ਜਿਹੜੀ ਐਲਏ ਦੇ ਵਿੱਚ ਕੰਮ ਕਰਦੀ ਹੈ ਤੇ ਉਹਨੇ ਕੀਤਾ ਕਿ 198 ਹੁਣ ਤੱਕ ਹੋਮਿਸਾਈਡ ਜਿਹੜੇ ਨੇ ਵਾਪਰ ਚੁੱਕੇ ਨੇ ਐਲਏਪੀਡੀ ਜਿਹੜੀ ਜੁਰੀਡਿਕਸ਼ਨ ਹੈ ਉਹਦੇ ਵਿੱਚ ਜਨਵਰੀ 1 ਤੋਂ ਲੈ ਕੇ ਅਗਸਤ 31 ਤੱਕ। ਤੇ ਜਦੋਂ ਉਹਨਾਂ ਨੇ ਪਿਛਲੇ ਡਾਟੇ ਦੇ ਨਾਲ 2023 ਦੇ ਡਾਟੇ ਦੇ ਨਾਲ ਇਹਨੂੰ ਕੰਪੇਅਰ ਕੀਤਾ ਤਾਂ ਇਹ 6.2% ਦੀ ਘੱਟ ਬਣਦਾ ਸੀ। ਇਸੇ ਤਰੀਕੇ ਨਾਲ ਉਹ ਕਹਿੰਦੇ ਕਿ ਜਿਹੜਾ ਹੁਣ ਦਾ ਜਿਹੜਾ ਕਰੰਟ ਕਾਊਂਟ ਰਿਪਰੈਜ਼ੈਂਟ ਹੈ ਇਹ 28.3% ਘੱਟ ਬਣਦਾ 276 ਮਰਡਰਸ ਦੇ ਮੁਕਾਬਲੇ, ਜਿਹੜਾ ਕਿ ਇਸੇ ਸਮੇਂ ਦੇ ਦੌਰਾਨ 2022 ਦੇ ਵਿੱਚ ਸੀਗਾ। ਦੱਸਿਆ ਜਾ ਰਿਹਾ ਇਹਲੇ ਜਿਹੜਾ ਉਹਦੇ ਵਿੱਚ ਹਰ ਸਾਲ ਘੱਟੋ ਘੱਟ 300 ਦੇ ਮੁਕਾਬਲੇ ਜਿਹੜੇ ਕਤਲ ਦੀਆਂ ਵਾਰਦਾਤਾਂ ਵਾਪਰੀਆਂ ਨੇ। ਹੁਣ ਤੱਕ ਕਈ ਮਾਮਲਿਆਂ ਦੇ ਵਿੱਚ ਕਹਿੰਦੇ ਕਿ ਰਿਪੋਰਟ ਵੀ ਕਈ ਮਾਮਲੇ ਨਹੀਂ ਹੁੰਦੇ, ਪਰ ਜਿਹੜੇ ਲੇਟ ਰਿਪੋਰਟ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਇਹ ਦੇਖਣ ਨੂੰ ਮਿਲਿਆ ਕਿ ਉਹ ਜਿਹੜੇ ਮਾਮਲੇ ਸੀ ਉਹਨਾਂ ਦੀ ਗਿਣਤੀ ਕੋਈ ਨਹੀਂ ਘਟੀ। ਅਸਲ ਦੇ ਵਿੱਚ 2023 ਦੇ ਵਿੱਚ ਟੋਟਲ 327 ਮਰਡਰ ਹੁੰਦੇ ਨੇ ਲਾਸ ਐਂਜਲਸ ਦੇ ਵਿੱਚ ਤੇ 2019 ਦੇ ਵਿੱਚ ਇਹ ਜਿਹੜੀ ਗਿਣਤੀ ਸੀ ਹੁਣ ਤੱਕ ਦੇ ਜਿਹੜੇ ਲੰਘੇ ਸਾਲ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਧ ਸੀ, ਤਕਰੀਬਨ 402। ਤੇ ਹਲੇ ਤੱਕ ਕਹਿੰਦੇ ਕਿ ਪਿਛਲੇ 4 ਸਾਲਾਂ ਦੇ ਵਿੱਚ ਇਹ ਜਿਹੜਾ ਡਾਟਾ ਹੈ ਉਹ ਥੋੜਾ ਜਿਹਾ ਰਾਹਤ ਦੇਣ ਵਾਲਾ। ਦੱਸਿਆ ਇਹ ਜਾ ਰਿਹਾ ਕਿ ਪਹਿਲੇ 8 ਮੰਥ ਜਿਹੜੇ 2019 ਦੇ ਸੀ ਉਹਦੇ ਵਿੱਚ 178 ਕਿਲਿੰਗਸ ਰਿਪੋਰਟ ਹੋਈਆਂ ਸੀ ਲਾਸ ਐਂਜਲਸ ਦੇ ਵਿੱਚ, ਜਿਹੜੀਆਂ ਕਿ ਹੁਣ 2024 ਦੇ ਵਿੱਚ ਤਕਰੀਬਨ 11.2% ਘੱਟ ਨੇ। ਪਰ ਦੂਜੇ ਪਾਸੇ ਜਿਹੜੀ ਵੀ ਪੁਲਿਸ ਆ ਜਾਂ ਹੋਰ ਜਿਹੜੇ ਅਦਾਰੇ ਨੇ ਉਹ ਕਦੇ ਵੀ ਇਹ ਨਹੀਂ ਦੱਸਦੇ ਕਿ ਲੁੱਟ ਖੋਹ ਦੀਆਂ ਵਾਰਦਾਤਾਂ ਕਿੰਨੀਆਂ ਵਾਪਰੀਆਂ ਨੇ, ਕਿੰਨੀ ਸਨੈਚਿੰਗ, ਕਿੰਨੇ ਲੋਕਾਂ ਦੇ ਨਾਲ, ਕਿੰਨੀਆਂ ਬੀਬੀਆਂ ਦੇ ਨਾਲ ਛੇੜਛਾੜ ਦੀਆਂ ਘਟਨਾਵਾਂ ਵਾਪਰੀਆਂ ਜਾਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਸੋ ਜਦੋਂ ਕ੍ਰਾਈਮ ਘਟਦਾ ਚੰਗੀ ਗੱਲ ਹੈ। ਇਹ ਲੋਕ ਕਹਿੰਦੇ ਨੇ ਕਿ ਜਿੰਨਾ ਇਹ ਰਿਪੋਰਟ ਹੋ ਰਿਹਾ ਇਸ ਤੋਂ ਵੀ ਘੱਟ ਹੋ ਸਕਦਾ ਕ੍ਰਾਈਮ ਜੇਕਰ ਮੁਸਤੈਦੀ ਨਾਲ ਜਿਹੜੀਆਂ ਫੋਰਸਸ ਲੱਗੀਆਂ ਨੇ ਉਹ ਆਪਣਾ ਕੰਮ ਕਰਨ। ਜੀ ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਗਵਰਨਰ ਨੇ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਇੱਕੋ ਧਮਕੀ ਦੇ ਨਾਲ ਉਸ ਬਿੱਲ ਦੇ ਉੱਤੇ ਸਾਈਨ ਕਰਨ ਨੂੰ ਜਿਹੜੀ ਨਾ ਕਰ ਦਿੱਤੀ ਆ, ਜਿਹਦੇ ਮੁਤਾਬਕ $1.5 ਲੱਖ ਤੱਕ ਡਾਊਨ ਪੇਮੈਂਟ ਅਨਡਾਕੂਮੈਂਟਡ ਜਿਹੜੇ ਲੋਕ ਹੈਗੇ ਇਮੀਗ੍ਰੈਂਟਸ ਉਹਨਾਂ ਨੂੰ ਘਰ ਖਰੀਦਣ ਦੇ ਲਈ ਦੇਣੀ ਸੀ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਿਹਾ ਸੀ ਵੀ ਮੈਨੂੰ ਆ ਲੈਣ ਦਿਓ ਐਜ਼ ਏ ਪ੍ਰੈਜ਼ੀਡੈਂਟ, ਤੇ ਸਭ ਤੋਂ ਪਹਿਲਾਂ ਮੈਂ ਜਿਹੜਾ ਇਹ ਬਿੱਲ ਜੇ ਪਾਸ ਕਰਦਾ ਹੈ ਕੈਲੀਫੋਰਨੀਆ ਦਾ ਗਵਰਨਰ ਗੈਵਿਨ ਨਿਊਸਮ, ਤੇ $1.5 ਲੱਖ ਉਹਨਾਂ ਲੋਕਾਂ ਨੂੰ ਦੇਣਾ ਜਿਹੜੇ ਇੱਥੇ ਇਲੀਗਲ ਹੈਗੇ ਆ ਘਰ ਖਰੀਦਣ ਦੇ ਲਈ।
ਤੇ ਉਹ ਮੈਂ ਆਉਂਦੇ ਸਾਰੇ ਜਿਹੜਾ ਬੰਦ ਕਰ ਦੂੰਗਾ। ਸੋ ਉਹ ਦੇਖਦੇ ਹੋਏ ਕਿਉਂਕਿ 9 ਤਰੀਕ ਨੂੰ ਜਿਹੜੀ ਡਿਬੇਟ ਹੋਣੀ ਆ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਵਿਚਾਲੇ, ਤੇ ਸਾਰਿਆਂ ਨੂੰ ਲੱਗਦਾ ਸੀ ਵੀ ਇਹ ਜਿਹੜਾ ਵੱਡਾ ਕੁਐਸਚਨ ਆਊਗਾ। ਸੋ ਹੁਣ ਜਿਹੜੇ ਗਵਰਨਰ ਸਾਹਿਬ ਆ ਉਹ ਇਹ ਤੋਂ ਬੈਕ ਆਊਟ ਕਰ ਗਏ ਹੈਗੇ ਆ, ਕਹਿੰਦੇ ਸਾਡੇ ਕੋਲ ਫੰਡਿੰਗ ਹੈ ਨਹੀਂ, ਇਸ ਕਰਕੇ ਮੈਂ ਬਿੱਲ ਨੂੰ ਸਾਈਨ ਕਰਨ ਨਹੀਂ ਜਾ ਰਿਹਾ ਹੈਗਾ। ਬ੍ਰਾਇਨ ਡੈਲੀ ਜਿਹੜੇ ਰਿਪਬਲਿਕਨ ਹੈਗੇ ਆ ਜੋ ਨਾਰਦਰਨ ਕੈਲੀਫੋਰਨੀਆ ਚ ਰੂਰਲ ਏਰੀਆ ਨੂੰ ਰਿਪਰੈਜ਼ੈਂਟ ਕਰਦੇ ਆ, ਉਹਨਾਂ ਨੇ ਨਿਊਸਮ ਦੇ ਅਗੇਂਸਟ 2022 ਦੇ ਵਿੱਚ ਆਪਣੀ ਚੋਣ ਵੀ ਲੜੀ ਸੀ। ਉਹਨਾਂ ਨੇ ਇੰਟਰਵਿਊ ਦੇ ਦੌਰਾਨ ਇਹ ਦੱਸਿਆ ਕਿ ਕਹਿੰਦੇ ਵੀ ਨਿਊਸਮ ਜਿਹੜਾ ਆ ਹੀ ਜਸਟ ਰੀਡਸ ਦਾ ਟੀ ਲੀਵਸ, ਉਹ ਦੇਖਦਾ ਆ ਵੀ ਪੋਲੀਟੀਕਲ ਇੰਪਲੀਕੇਸ਼ਨ ਕੀ ਹੋਣੀਆਂ ਹੈਗੀਆਂ ਆ। ਕਹਿੰਦੇ ਵੀ ਇਹ ਮਾਸਟਰ ਹੈਗਾ ਗੈਸ ਲਾਈਟਿੰਗ ਦਾ, ਤੇ ਕਹਿੰਦੇ ਵੀ ਇਹ ਪਿਛਲੇ 12 ਸਾਲਾਂ ਤੋਂ ਇਹੀ ਕੁਝ ਕਰ ਰਹੇ ਹੈਗੇ ਆ। ਈਵਨ ਇਸ ਬਿੱਲ ਦਾ ਐਲੋਨ ਮਸਕ ਨੇ ਆਪਣੇ ਐਕਸ ਦੇ ਉੱਤੇ ਵੀ ਕਾਫੀ ਜ਼ਿਆਦਾ ਜਿਹੜਾ ਵਿਰੋਧ ਆ ਇਸ ਦਾ ਕੀਤਾ ਸੀਗਾ। ਕਹਿੰਦੇ ਭਈ ਪਹਿਲਾਂ ਵੀ ਇਹ ਪ੍ਰੋਗਰਾਮ ਸ਼ੁਰੂ ਹੋਇਆ ਸੀਗਾ, ਤੇ ਇਹਦਾ ਮੇਨ ਮਕਸਦ ਇਹ ਸੀ ਵੀ 2100 ਤੋਂ ਵੱਧ ਹੋਮ ਬਾਇਰਸ ਨੂੰ $1.5 ਲੱਖ ਤੱਕ ਦੇਣਾ ਆ। $500 ਮਿਲੀਅਨ ਦੀ ਫੰਡਿੰਗ 2 ਸਾਲ ਪਹਿਲਾਂ ਲੈ ਲਈ ਸੀ, $20 ਬਿਲੀਅਨ ਦੀ ਜਿਹੜੀ ਪਿਛਲੇ ਸਾਲ ਲਈ ਸੀ। ਸੋ ਹੁਣ ਇਹ ਬਿੱਲ ਜਿਹੜਾ ਮਰ ਗਿਆ ਹੈਗਾ, ਕਿਉਂਕਿ ਸਾਈਨ ਨਹੀਂ ਹੋਏ ਗਵਰਨਰ ਦੇ, ਤੇ ਹੁਣ ਜੋ ਅਨਡਾਕੂਮੈਂਟਡ ਜਾਂ ਲੋਕਾਂ ਨੂੰ ਜਿਹੜੇ ਇਲੀਗਲ ਲੋਕ ਆ ਆਪਾਂ ਕਹਿ ਸਕਦੇ ਆ, ਹੁਣ ਕੈਲੀਫੋਰਨੀਆ ਤਾਂ ਵੱਖ-ਵੱਖ ਨਾਂ ਆ ਵੀ ਇਹੀ ਰਹਿੰਦਾ ਜਿੱਦਾਂ ਇੰਡੀਆ ਵਾਂਗ ਕਿਸੇ ਨੂੰ ਕੁਝ ਕਹਿਤਾ ਚੱਕ ਕੇ ਤੁਹਾਨੂੰ ਸਜ਼ਾ ਨਾ ਦੇ ਦੇ। ਤੇ ਹੁਣ ਇਹ ਇਹਨਾਂ ਦੇ ਮੁਤਾਬਕ ਕਹਿੰਦੇ ਵੀ ਅਨਹਾਊਸ ਤੁਹਾਨੂੰ ਕਹਿਣਾ ਚਾਹੀਦਾ ਹੈਗਾ ਜਿਹੜੇ ਲੋਕਾਂ ਦੇ ਕੋਲ ਘਰ ਹੈ ਨਹੀਂ। ਸੋ ਅਨਡਾਕੂਮੈਂਟਡ ਲੋਕਾਂ ਲਈ ਜਿਹੜਾ ਇਹ ਬਿੱਲ ਸੀ ਵੀ 1.5 ਲੱਖ ਤੱਕ ਕੈਲੀਫੋਰਨੀਆ ਸਰਕਾਰ ਤੁਹਾਡਾ ਟੈਕਸ ਪੇਅਰ ਮਨੀ ਉਹਨਾਂ ਨੂੰ ਡਾਊਨ ਪੇਮੈਂਟ ਦਊਗੀ ਘਰ ਖਰੀਦਣ ਦੇ ਲਈ, ਉਹ ਹੁਣ ਗਵਰਨਰ ਨੇ ਸਾਈਨ ਕਰਨ ਤੋਂ ਨਾ ਕਰ ਦਿੱਤੀ ਹੈ। ਜੀ ਬਿਲਕੁਲ, ਪੈਰ ਪਛਾਂ ਖਿੱਚ ਲਿਆ ਜੀ। ਹੁਣ ਦੇਖਦੇ ਹਾਂ ਇਹ ਮਾਮਲਾ ਕਿੱਧਰ ਨੂੰ ਜਾਂਦਾ ਤੇ ਸਿਆਸਤ ਇਸ ਤੇ ਕਿਸ ਤਰ੍ਹਾਂ ਦੀ ਹੁੰਦੀ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੈਲੀਫੋਰਨੀਆ ਦੇ ਉਹਨਾਂ ਹਿੱਸਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਜੰਗਲੀ ਜਿਹੜੀ ਅੱਗ ਆ ਉਹ ਕਾਫੀ ਫੈਲੀ ਹੋਈ ਆ। ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ ਕੁਝ ਇਲਾਕੇ ਜਿਹੇ ਨੇ ਜਿੱਥੇ ਹੁਣ ਇਵੈਕੂਏਸ਼ਨ ਦੇ ਜਿਹੜੇ ਆਰਡਰ ਨੇ, ਵਾਰਨਿੰਗ ਨੇ, ਉਹ ਜਾਰੀ ਕਰ ਦਿੱਤੀਆਂ ਗਈਆਂ ਨੇ, ਖਾਸ ਕਰਕੇ ਹਾਈਲੈਂਡ ਨੇਬਰਹੁੱਡ ਦੇ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ। ਇਹ ਜਿਹੜੀ ਅੱਗ ਲੱਗੀ ਹੈ ਇਹ 1100 ਏਕੜ ਤੋਂ ਵੱਧ ਇਲਾਕਿਆਂ ਦੇ ਵਿੱਚ ਫੈਲ ਚੁੱਕੀ ਆ, ਤੇ ਬੇਸਲਾਈਨ ਸਟਰੀਟ ਤੇ ਅਲਪਨ ਸਟਰੀਟ ਦੇ ਵਿੱਚ ਤਾਂ ਇਹ ਦੱਸਿਆ ਗਿਆ ਕਿ ਹੁਣ ਉੱਥੇ ਇਵੈਕੂਏਸ਼ਨ ਦੇ ਆਰਡਰ ਨੇ ਜਿਹੜੇ ਉਹ ਜਾਰੀ ਕਰ ਦਿੱਤੇ ਨੇ। ਜਿਹੜਾ ਹੁਣ ਅਥਾਰਟੀਜ਼ ਵੱਲੋਂ ਜਿਹੜੀਆਂ ਤਾਜ਼ਾ ਜਾਣਕਾਰੀਆਂ ਨੇ ਉਹਨਾਂ ਦੇ ਮੁਤਾਬਕ ਦੱਸਿਆ ਜਾ ਰਿਹਾ ਕਿ ਹੁਣ ਤੱਕ ਇਹਦੀ ਜਦ ਦੇ ਵਿੱਚ 1180 ਏਕੜ ਜਿਹੜਾ ਇਲਾਕਾ ਹੈ ਉਹ ਆ ਚੁੱਕਿਆ, ਤੇ ਜਿਹੜੀ ਵਾਰਨਿੰਗ ਦਿੱਤੀ ਗਈ ਹੈ ਉਹਨਾਂ ਦੇ ਵਿੱਚ ਨਾ ਸਿਰਫ ਹਾਈਲੈਂਡ ਨੇਬਰਹੁੱਡ ਆ ਬਲਕਿ ਉਹਨਾਂ ਦੇ ਵਿੱਚ ਚਰਚ ਸਟਰੀਟ ਤੇ ਨਾਰਥ ਆਫ ਹਾਈਲੈਂਡ ਐਵੀਨਿਊ ਤੇ ਇਹਦੇ ਨਾਲ ਨੇਬਰਹੁੱਡ ਈਸਟ ਆਫ ਵੇਵਰ, ਨਾਰਥ ਆਫ ਗ੍ਰੀਨ ਸਪੌਟ ਤੇ ਹੋਰ ਜਿਹੜੇ ਇਲਾਕੇ ਨੇ ਇਹਦੇ ਨਾਲ ਲੱਗਦੇ ਉਹ ਵੀ ਜਿਹੜੇ ਦੱਸੇ ਗਏ ਨੇ ਕਿ ਉਹ ਵੀ ਇਸ ਅੱਗ ਤੋਂ ਪ੍ਰਭਾਵਿਤ ਨੇ, ਤੇ ਉੱਥੇ ਵੀ ਹੁਣ ਜਿਹੜੇ ਇਵੈਕੂਏਸ਼ਨ ਦੇ ਆਰਡਰ ਨੇ ਉਹ ਕੀਤੇ ਜਾ ਰਹੇ ਨੇ। ਦੱਸਿਆ ਜਾ ਰਿਹਾ ਕਿ ਵੇਵਰ ਦੇ ਪੂਰਬ ਵਾਲੇ ਇਲਾਕੇ ਤੇ ਗ੍ਰੀਨ ਸਪੌਟ ਤੋਂ ਆਇਰਨ ਬ੍ਰਿਜ ਦੇ ਉੱਤਰ ਵੱਲ ਨੂੰ ਦੱਸਿਆ ਗਿਆ ਕਿ ਜੇਕਰ ਸਥਿਤੀ ਕੰਟਰੋਲ ਤੋਂ ਬਾਹਰ ਹੁੰਦੀ ਹੈ ਜਾਂ ਹੋਰ ਵਿਗੜਦੀ ਹੈ ਤਾਂ ਤੁਸੀਂ ਇਹਦੀ ਇਵੈਕੂਏਸ਼ਨ ਦੇ ਲਈ ਤਿਆਰ ਰਹੋ। ਹੁਣ ਲੋਕਾਂ ਦਾ ਉੱਥੇ ਅਥਾਰਟੀਜ਼ ਨੂੰ ਇਹੀ ਅਪੀਲ ਹੈ ਕਿ ਤੁਸੀਂ ਇਸ ਲੱਗੀ ਅੱਗ ਦੇ ਉੱਤੇ ਕਾਬੂ ਪਾਓ ਤਾਂ ਜੋ ਸਾਨੂੰ ਮਾੜਾ ਮੋਟਾ ਜਿਹੜਾ ਉਹ ਇਹਦੇ ਤੋਂ ਰਾਹਤ ਮਹਿਸੂਸ ਹੋ ਸਕੇ। ਦੱਸਿਆ ਜਾ ਰਿਹਾ ਕਿ ਜੇਕਰ ਇਸ ਤਰ੍ਹਾਂ ਦੀ ਅੱਗ ਜਿਹੜੀ ਵੱਧਦੀ ਹੈ, ਫਾਇਰ ਆਪਰੇਸ਼ਨਸ ਤੇਜ਼ ਕਰਨੇ ਪੈਂਦੇ ਨੇ, ਤਾਂ US ਫੋਰੈਸਟ ਸਰਵਿਸ ਦੇ ਮੁਤਾਬਕ ਜਿਹੜੇ ਰੈਜ਼ੀਡੈਂਟਸ ਨੇ ਉਹ ਜਾ ਸਕਦੇ ਨੇ ਜਿਹੜਾ ਡਿਟੋਰ ਕੀਤਾ ਗਿਆ ਇਲਾਕਾ ਔਰਨੇਟੀਆ ਪਾਰਕ, ਗ੍ਰੀਨ ਸਪੌਟ ਦੇ ਰੋਡ ਦੇ ਵਿੱਚ, ਤੇ ਹੋਰ ਜਿਹੜੇ ਲੋਕ ਨੇ ਇਹਨਾਂ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਉਹ ਜਿੱਥੇ ਕਿਤੇ ਵੀ ਸੜਕਾਂ ਦੇ ਉੱਤੇ ਨਿਕਲਦੇ ਨੇ ਪਹਿਲਾਂ ਇਹ ਕਨਫਰਮ ਜ਼ਰੂਰ ਕਰ ਲੈਣ ਕਿ ਕਿਤੇ ਇਹਨਾਂ ਤੋਂ ਜਿਹੜੀ ਆਵਾਜਾਈ ਆ ਉਹ ਦੂਜੇ ਇਲਾਕਿਆਂ ਵੱਲ ਮੁੜੀ ਤਾਂ ਨਹੀਂ ਗਈ। ਹਲੇ ਵੀ ਕਈ ਥਾਵਾਂ ਦੇ ਉੱਤੇ ਅੱਗ ਦੀਆਂ ਜਿਹੜੀਆਂ ਉੱਚੀਆਂ ਲਪਟਾਂ ਨੇ ਉਹ ਦੇਖੀਆਂ ਜਾ ਰਹੀਆਂ ਨੇ। ਸੈਨ ਬਰਨਾਰਡੀਨੋ ਨੈਸ਼ਨਲ ਫੋਰੈਸਟ ਜਿਹੜਾ ਉਹਨਾਂ ਨੇ ਵੀ ਇਹ ਗੱਲ ਦੱਸੀ ਹੈ ਕਿ ਇਵੈਕੂਏਸ਼ਨ ਜਿਹੜੀ ਵਾਰਨਿੰਗ ਜਾਰੀ ਕਰ ਦਿੱਤੀ ਗਈ। ਉਹਨਾਂ ਨੇ ਫਾਰਮਲੀ ਟਵਿੱਟਰ ਦੇ ਉੱਤੇ ਵੀ, ਐਕਸ ਦੇ ਉੱਤੇ ਵੀ ਇਹਦੇ ਬਾਰੇ ਦੱਸਿਆ, ਤੇ ਵੈਸੇ ਵੀ ਰੈਜ਼ੀਡੈਂਟਸ ਨੂੰ ਜਿਹੜਾ ਉਹ ਦੱਸਿਆ। ਤਾਪਮਾਨ ਜਿਹੜਾ ਉਹ ਤਕਰੀਬਨ 115 ਡਿਗਰੀ ਦੇ ਲਾਗੇ ਛਾਗੇ ਜਿਹੜਾ ਉਹ ਹਿੱਟ ਕਰ ਗਿਆ ਜੀ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰ ਲੈਂਦੇ ਤੇ ਤੁਸੀਂ ਜਿਹੜੀ ਆ ਕਰੰਸੀ ਦੀ ਗੱਲ ਕਰ ਲਿਓ। US ਦੀ ਜਿਹੜੀ ਸਟਾਕ ਮਾਰਕੀਟ ਆ ਉਹ ਕਾਫੀ ਟੰਬਲ ਹੋਈ ਹੈਗੀ ਆ। ਨੈਸਡੈਕ ਆਲਮੋਸਟ 2% ਡਾਊਨ ਗਿਆ, ਵਰਸਟ ਵੀਕ ਪਰਫਾਰਮੈਂਸ ਸੀ 2022 ਤੋਂ ਬਾਅਦ। S&P 500 ਵੀ ਡਾਊਨ ਗਿਆ ਹੈਗਾ, ਨੈਸਡੈਕ ਵੀ ਡਾਊਨ ਗਿਆ ਹੈਗਾ। S&P 5 ਇੰਡੈਕਸ ਜਿਹੜਾ ਆ ਉਹ 1.73%, 1.73% ਡਾਊਨ ਗਿਆ, ਕਲੋਜ਼ ਹੋਇਆ 5408 ਤੇ। ਨੈਸਡੈਕ ਡਾਊਨ ਗਿਆ
55%, ਕਲੋਜ਼ ਹੋਇਆ 16,690.83 ਦੇ ਉੱਤੇ। ਡਾਓ ਜੋਨ ਇੰਡਸਟਰੀਅਲ ਜਿਹੜਾ ਆ ਡਾਊਨ ਗਿਆ 410.34 ਤੇ ਕਲੋਜ਼ ਹੋਇਆ ਹੈਗਾ 40,345 ਦੇ ਉੱਤੇ। ਕਹਿੰਦੇ ਵੀ ਇਹ ਜਿਹੜਾ ਸੈਂਟੀਮੈਂਟ ਬਣਿਆ ਹੋਇਆ ਇਸ ਵੇਲੇ ਟੈਕਨੋਲੋਜੀ ਸਟਾਕਸ ਨੂੰ ਲੈ ਕੇ ਸਾਰਿਆਂ ਦੇ, ਐਮਾਜ਼ਨ, ਅਲਫਾਬੈਟ, ਮੈਟਾ ਪਲੇਟਫਾਰਮ, ਬ੍ਰੌਡਕਾਮ ਦੇ ਤਾਂ 10% ਤੱਕ ਸਟਾਕ ਡਾਊਨ ਗਏ ਆ, ਐਡਵਾਂਸ ਮਾਈਕਰੋ ਡਿਵਾਈਸਿਸ ਦੇ 4% ਤੱਕ, ਹੋਰ ਵੀ ਜਿਹੜੀਆਂ ਟੈਕਨੋਲੋਜੀ ਦੀਆਂ ਕੰਪਨੀਆਂ ਉਹਨਾਂ ਦੇ ਸਟਾਕ ਕਾਫੀ ਜ਼ਿਆਦਾ ਡਾਊਨ ਗਏ ਹੈਗੇ ਆ। ਨਾਨ ਫਾਰਮ ਪੇਰੋਲ ਸਿਰਫ 1,42,000 ਜਿਹੜਾ ਉੱਪਰ ਗਿਆ, ਜਦ ਕਿ ਐਕਸਪੈਕਟ ਜ਼ਿਆਦਾ ਕਰਦੇ ਸੀ। ਸੋ ਸਵੇਰੇ ਵੀ ਆਪਾਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ। ਹੁਣ ਜਿਹੜੇ ਇਨਵੈਸਟਰਸ ਆ ਉਹ ਇਹ ਸੋਚ ਰਹੇ ਆ ਕਿ ਜਿਹੜਾ ਫੈਡਰਲ ਰਿਜ਼ਰਵ ਬੋਰਡ ਆ ਉਹ ਘੱਟੋ ਘੱਟ ਕੁਆਟਰ ਬੇਸਿਸ ਪੁਆਇੰਟ ਤੇ ਮੇ ਵੀ ਇਹਦੇ ਨਾਲੋਂ ਵੱਧ ਹੋਵੇ ਉਹ ਕੱਟ ਕਰ ਸਕਦੇ ਹੈਗੇ। ਜੀ ਬਿਲਕੁਲ, ਜੇਕਰ ਇਸੇ ਤਰ੍ਹਾਂ ਕਰੰਸੀ ਦੀ ਗੱਲ ਕਰਦੇ ਚੱਲੀ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 36 ਸੈਂਟ ਦੇ ਬਰਾਬਰ ਰਹੀ ਹੈ। ਇੰਡੀਆ ਦੇ 83 ਰੁਪਏ 99 ਪੈਸਿਆਂ ਦੇ ਬਰਾਬਰ, ਤਕਰੀਬਨ 84 ਰੁਪਏ ਕਹਿ ਸਕਦੇ ਹੋ। ਤੇ ਇਸੇ ਤਰ੍ਹਾਂ ਜੇ ਪਾਕਿਸਤਾਨ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ 234 ਰੁਪਏ ਤੇ ਕੁਛ ਪੈਸੇ ਜਿਹੜੀ ਅੱਜ US ਡਾਲਰ ਦੀ ਕੀਮਤ ਰਹੀ ਹੈ। ਤੇ ਇਸੇ ਤਰ੍ਹਾਂ ਜੇ ਕਰੰਸੀ ਦੇ ਬਾਰੇ ਜਿਹੜੀ ਇਹ ਜਾਣਕਾਰੀ ਸੀ। ਜੀ ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।